ਸਮਨ ਪਿੰਡਰ ਮੈਂ ਤਾਂ ਖੁਦ ਇਮੋਸ਼ਨਲ ਹੋ ਗਿਆ ਆ ਸੱਚੀ। ਇੰਨਾ ਪਿਆਰ ਵੇਖ ਲਓ ਕਰਦੇ ਨੇ ਲੋਕ, ਲਹਿੰਦੇ ਪੰਜਾਬ ਵਾਲੇ ਲੋਕ ਬਹੁਤ ਪਿਆਰ ਕਰਦੇ ਨੇ। ਦੇਖ ਲਓ ਮੈਂ ਕਹਿੰਦਾ ਸਾਰਾ ਕੰਮ ਭਰਾ ਹੋ ਗਿਆ, ਲੀਡਰਾਂ ਨੂੰ ਪਿੱਛੇ ਛੱਡਦਾ ਵੇਖ ਲਓ। ਬਾਜੀ ਦਾ ਇਸਤਕਬਾਲ ਦੇ ਤੇ ਫੁੱਲ ਬਣਦੇ ਭਾਈ। ਮੈਂ ਤੇ ਜੇ ਵੇਖੀ ਜਾਂਦਾ ਪਿਆ ਵੀ ਕੀ ਕੁਝ ਹੋ ਰਿਹਾ। ਰੈਲੀਆਂ ਨੂੰ ਬਣਾਤਾ, ਮੋਟਰਸਾਈਕਲ ਤੇ ਸਾਰੇ ਜਣੇ ਆਏ ਨੇ ਜਿੱਦਾਂ ਇੱਕ ਕਾਫਲੇ ਵਾਂਗੂ। ਕਾਫਲਾ ਜਿਵੇਂ ਕੋਈ ਲੀਡਰ ਆ ਰਿਹਾ ਬੜਾ ਤਗੜਾ, ਕਿਤੇ ਘੋੜੀਆਂ ਕਿਤੇ ਨੋਟ। ਵਿਆਹ ਤੋਂ ਵੀ ਜ਼ਿਆਦਾ ਜਿਵੇਂ ਤੇ ਵਿਆਹ 'ਚ ਨਹੀਂ ਮਾਹੌਲ ਹੁੰਦਾ, ਮੈਂ ਕਿਹਾ ਵਿਆਹ ਤੋਂ ਵੀ ਜ਼ਿਆਦਾ ਪ੍ਰੋਗਰਾਮ ਚੱਲ ਰਿਹਾ ਕਿਸੇ ਵਿਆਹ ਦਾ ਨਹੀਂ ਹੈ। ਸਾਡੂ ਹੈ ਨਾ, ਸਾਡਾ ਆਪਣਾ ਸਾਰਾ ਜ਼ਾਤੀ ਕੋਸ ਹੈ। ਜਾਮ ਨੂੰ ਦਾਦਾ ਬੂ ਦੇ ਹੱਥਾਂ ਦਾ ਲੱਗਾ ਹੈ, ਠੀਕ ਹੈ। ਇਹ ਜਿੰਨਾ ਰਕਬਾ ਸੀ ਨਾ, ਇਹ ਬੰਗਲਾ, ਇਹਨੂੰ ਬੰਗਲਾ ਕਹਿੰਦੇ ਸਨ, ਠੀਕ ਹੈ। ਵੱਡੇ ਸਾਡੇ ਸਾਰੀ ਜਗ੍ਹਾ ਇੱਥੇ ਸਾਰੀ ਵਾਂਦੇ ਸੀ, ਇਹ ਬੰਗਲਾ ਖੂਹ ਸੀ ਤੇ ਇਹ ਜਾਮ ਨੂੰ ਉਹਨਾਂ ਦੇ ਹੱਥਾਂ ਦਾ ਲੱਗਾ ਹੈ। ਤੇ ਅੱਜ ਵੀ ਇੱਥੇ ਹੀ ਮਾਸ਼ਾਅੱਲਾ ਬਹੁਤ ਪੁਰਾਣਾ ਦਰਖਤ ਹੈ। ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ, ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਮੈਂ ਬਹੁਤ ਜ਼ਿਆਦਾ। ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਵੈਲਕਮ ਬੈਕ ਟੂ ਆਵਰ ਚੈਨਲ। ਤੇ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਇੱਕ ਨਵੀਂ ਵੀਡੀਓ। ਤੇ ਇਹ ਵੀਡੀਓ ਤੁਹਾਡੀ ਡਿਮਾਂਡ ਤੇ ਆ, ਕਿਸੇ ਨੇ ਰਿਕੁਐਸਟ ਕੀਤੀ ਸੀ ਕਿ ਇਹ ਵੀਡੀਓ ਤੋਂ ਰਿਐਕਸ਼ਨ ਵੀਡੀਓ ਲੈ ਕੇ ਜ਼ਰੂਰ ਆਓ। ਸੋ ਉਹ ਸਾਡਾ ਦੋਸਤ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ, ਕਿਉਂਕਿ ਬਾਈ ਦਾ ਕਮੈਂਟ ਸਾਨੂੰ ਆਇਆ ਸੀਗਾ ਵੀ ਤੁਸੀਂ ਇਸ ਵੀਡੀਓ ਤੇ ਜਰੂਰ ਲੈ ਕੇ ਆਓ ਰਿਐਕਸ਼ਨ ਵੀਡੀਓ। ਸੋ ਇਹ ਜਿਹੜੀ ਵੀਡੀਓ ਲੈ ਕੇ ਆਏ ਜੀ ਪੰਜਾਬੀ ਲਹਿਰ ਚੈਨਲ ਤੋਂ। ਅਸੀਂ ਪਹਿਲਾਂ ਵੀ 2-3 ਵੀਡੀਓ ਲੈ ਕੇ ਆ ਚੁੱਕੇ ਹਾਂ, ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ YouTube ਫੈਮਿਲੀ ਦਾ। ਜਿੰਨੇ ਵੀ ਦੋਸਤ ਸਾਡੀ ਵੀਡੀਓ ਦੇਖਦੇ ਨੇ, ਤਹਿ ਦਿਲੋਂ ਤੁਹਾਡਾ ਸ਼ੁਕਰੀਆ ਕਿ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ। ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅਸੀਂ ਫਨੀ ਵੀਡੀਓ ਨਹੀਂ ਲੈ ਕੇ ਆ ਰਹੇ। ਸਾਡੇ ਤੁਸੀਂ ਇਸ ਕੰਟੈਂਟ ਨੂੰ ਵੀ ਬਹੁਤ ਹੀ ਪਿਆਰ ਦੇ ਰਹੇ ਹੋ। ਸੋ ਇੱਕ ਦੋਸਤ ਦਾ ਕਮੈਂਟ ਆਇਆ ਸੀਗਾ ਕਿ ਗੋਗਾ ਸਾਹਿਬ ਦੀ ਤੇ ਸਲੀਮ ਸਾਹਿਬ ਦੀ ਇੱਕ ਨਵੀਂ ਵੀਡੀਓ ਆ ਚੁੱਕੀ ਆ, ਤੁਸੀਂ ਉੱਤੇ ਰਿਐਕਸ਼ਨ ਵੀਡੀਓ ਲੈ ਕੇ ਆਓ। ਸੋ ਬਸ ਕੁਝ ਦਿਨ ਹੋਰ ਮੰਨ ਕੇ ਚਲੋ ਕਿ ਇੱਕ ਹਫ਼ਤਾ ਹੋਰ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਸਾਰੀ ਫੈਮਿਲੀ ਦਾ ਵਿਛੋੜਾ ਪਿਆ, ਛੋਟੇ 4 ਸਾਹਿਬਜ਼ਾਦੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਮਾਤਾ ਗੁਜਰੀ ਜੀ। ਸੋ ਸਾਰੇ ਪਰਿਵਾਰ ਦਾ ਇਹ ਸ਼ਹੀਦੀ ਦਿਹਾੜੇ ਨੇ ਤੇ ਵਿਛੋੜਾ ਇਹਨਾਂ ਦਿਨਾਂ ਦਾ ਪੋਹ ਦਾ ਮਹੀਨਾ ਆ। ਸੋ ਇਹ ਤੁਹਾਨੂੰ ਸਾਰੇ ਮਤਲਬ ਕਿ ਪਤਾ ਹੋਣਾ ਚਾਹੀਦਾ ਆ। ਆਪਣੇ ਹਰੇਕ ਧਰਮ ਦਾ ਆਪਾਂ ਰਿਸਪੈਕਟ ਕਰਦੇ ਆ, ਠੀਕ ਹੈ ਜੀ। ਭਾਵੇਂ ਉਹ ਸਿੱਖ ਨੇ, ਮੁਸਲਮਾਨ ਨੇ, ਹਿੰਦੂ ਨੇ, ਸਾਰਿਆਂ ਆਪਾਂ ਫੁੱਲ ਰਿਸਪੈਕਟ ਕਰਦੇ ਆ। ਤੇ ਤੁਸੀਂ ਸਾਰੇ ਮਤਲਬ ਕਿ ਅੰਡਰਸਟੈਂਡਿੰਗ ਕਰੋ ਕਿ ਆਪਣੇ ਇਹ ਜਿਹੜੇ ਸ਼ਹੀਦੀ ਦਿਹਾੜੇ ਨੇ, ਇਹਨਾਂ ਵਿੱਚ ਅਸੀਂ ਹਾਸੇ ਮਖੌਲ ਵਾਲੀਆਂ ਵੀਡੀਓ ਤੋਂ ਪਰਹੇਜ਼ ਕਰ ਰਹੇ ਹਾਂ, ਨਹੀਂ ਬਣਾ ਸਕਦੇ ਅਸੀਂ। ਤੇ ਸਾਡੇ ਤੇ ਇਦਾਂ ਆ ਕਿ ਵਿਆਹ ਸ਼ਾਦੀਆਂ ਵੀ ਇਹਨਾਂ ਮਤਲਬ ਕਿ ਪੋਹ ਦੇ ਮਹੀਨੇ ਵਿੱਚ ਨਹੀਂ ਰੱਖੀਆਂ ਜਾਂਦੀਆਂ ਤੇ ਇਹਨਾਂ ਤੋਂ ਪਰਹੇਜ਼ ਕੀਤਾ ਜਾਂਦਾ ਆ। ਗਾਂ ਜਾਂ ਪਿਛਾਂਹ ਕਰ ਲਏ ਜਾਂਦੇ ਨੇ ਦਿਨ। ਸੋ ਬਹੁਤ ਮਹੱਤਵ ਦਿਨ ਸਾਡੇ ਚੱਲ ਰਹੇ ਨੇ। ਸੋ ਥੋੜ੍ਹੇ ਦਿਨ, ਇੱਕ ਹਫ਼ਤਾ ਹੋਰ, ਇਸ ਤੋਂ ਬਾਅਦ ਆਪਾਂ ਆਪਣੀ ਜਿਹੜੀਆਂ ਵੀਡੀਓ ਨੇ ਹਾਸੇ ਵਾਲੀਆਂ ਆਪਾਂ ਲੈ ਕੇ ਆਉਂਦੇ, ਕਮੇਡੀ ਵੀਡੀਓ ਨੇ, ਉਹ ਕੰਟੀਨਿਊ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡਾ ਸਾਥ ਦੇਣ ਵਾਸਤੇ ਕਿ ਤੁਸੀਂ ਇਹਨਾਂ ਵੀਡੀਓ ਨੂੰ ਵੀ ਉਨਾ ਹੀ ਪਿਆਰ ਦੇ ਰਹੇ ਹੋ ਜਿੰਨਾ ਤੁਸੀਂ ਫਨੀ ਵੀਡੀਓ ਨੂੰ ਪਿਆਰ ਦਿੰਦੇ ਹੋ। ਸੋ ਅੱਜ ਦੀ ਵੀਡੀਓ ਦੀ ਗੱਲ ਕਰਦੇ ਹਾਂ ਜੀ। ਸਾਡੇ ਦੋਸਤ ਦਾ ਕਮੈਂਟ ਆਇਆ ਸੀਗਾ ਕਿ ਇੱਕ ਸਮਨਪ੍ਰੀਤ ਹੈਗੇ ਨੇ, ਸਮਨ ਪਿੰਡਰ। ਸੋ ਜਿਨ੍ਹਾਂ ਨੇ ਵਿਜ਼ਿਟ ਕੀਤਾ ਆ ਪਾਕਿਸਤਾਨ ਦੇ ਵਿੱਚ ਇੱਕ ਪਿੰਡ ਦੇ ਵਿੱਚ, ਉਹਨਾਂ ਜੱਦੀ ਪੁਸ਼ਤੀ ਪਿੰਡ ਆ ਜਿੱਥੇ ਉਹਨਾਂ ਦੇ ਦਾਦੇ ਪੜਦਾਦੇ ਰਿਹਾ ਕਰਦੇ ਸੀਗੇ। ਸੋ ਸੈਪਰੇਟ ਹੋ ਗਈਆਂ ਸੀ ਫੈਮਲੀਆਂ ਹਾਂ, ਉਹ ਜਿਹੜਾ 1947 ਤੋਂ ਪਹਿਲਾਂ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਉੱਥੇ ਰਹਿੰਦੇ ਸੀਗੇ। ਉਹ ਅੱਜ ਆਲਮੋਸਟ 3 ਸਾਲ ਪਹਿਲਾਂ ਦੀ ਵੀਡੀਓ ਬਣੀ ਹੋਈ ਆ। 3 ਸਾਲ ਪਹਿਲਾਂ ਉੱਥੇ ਵਿਜ਼ਿਟ ਕੀਤਾ ਸੀ ਉਹਨਾਂ ਨੇ ਤੇ ਬਹੁਤ ਹੀ ਧਮਾਕੇਦਾਰ ਉਹਨਾਂ ਦੀ ਐਂਟਰੀ ਉੱਥੇ ਕੀਤੀ। ਸਾਰਾ ਪਿੰਡ ਉਹਨਾਂ ਦੇ ਵੈਲਕਮ ਨੂੰ ਆਇਆ ਸੀਗਾ। ਸੇ ਉਹਨਾਂ ਨੇ ਕਿਹਾ ਕਿ ਤੁਸੀਂ ਵੇਖੋਗੇ ਤਾਂ ਤੁਹਾਡਾ ਦਿਲ ਖੁਸ਼ ਹੋ ਜਾਊਗਾ ਵੀਡੀਓ। ਸੋ ਆਪਾਂ ਟਾਈਮ ਨਹੀਂ ਖਰਾਬ ਕਰਨਾ, ਚੱਲਦੇ ਹਾਂ ਸਿੱਧਾ ਵੀਡੀਓ ਵਿੱਚ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। अस्सलाम वालेकुम ਸਾਰੇ ਸਾਡੇ ਵੀਰਾਂ ਭੈਣਾਂ ਭਰਾਵਾਂ ਨੂੰ, ਪੰਜਾਬੀ ਲਹਿਰ ਦੀ ਫੈਮਿਲੀ ਨੂੰ। ਅਸੀਂ ਜਾਂਦੇ ਪਏ ਹਾਂ ਜੀ ਅੱਜ ਸੈਦਪੁਰ ਜੀ, ਸੈਦਨਗਰ ਅਲੀਪੁਰ ਚੱਠਾ ਗੁਜਰਾਂਵਾਲਾ ਦੇ ਵਿੱਚ। ਇਹ ਬਾਈ ਦਾ ਨਾਂ ਹੈਗਾ ਜੀ ਨਾਸਰ ਢਿੱਲੋਂ। ਸੋ ਇਹ ਕੀ ਕਰਦੇ ਨੇ, ਜਿਹੜੇ ਵੀ ਫੈਮਿਲੀ ਮੈਂਬਰ ਕੋਈ ਵਿਛੜ ਗਏ ਨੇ 47 ਤੋਂ ਪਹਿਲਾਂ, ਉਹਨਾਂ ਦਾ ਮਿਲਾਪ ਕਰਾਉਂਦੇ ਨੇ, ਪਹਿਲਾਂ ਉਹਨਾਂ ਨੂੰ ਲੱਭਦੇ ਨੇ। ਬਹੁਤ ਸਾਰੀਆਂ ਸਟੋਰੀਆਂ ਨੇ, ਬਹੁਤ ਇਮੋਸ਼ਨਲ ਸਟੋਰੀਆਂ ਆਪਾਂ ਲੈ ਕੇ ਵੀ ਆਏ ਆਲਰੇਡੀ। ਸੋ ਅਸੀਂ ਜ਼ਰੂਰ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਇਹਨਾਂ ਦੀ। ਇਹ ਵੀ ਮੈਨੂੰ ਵੀਡੀਓ ਬਹੁਤ ਇੰਟਰਸਟਿੰਗ ਲੱਗ ਰਹੀ ਹੈ ਤੇ ਪਿੱਛੇ ਵੀ ਕੋਈ ਵਧੀਆ ਕਹਾਣੀ ਹੋਊਗੀ, ਆਪਾਂ ਉਹ ਜ਼ਰੂਰ ਸੁਣਾਂਗੇ। ਪਰ ਮੈਂ ਇਹਨਾਂ ਦਾ ਨਾਮ ਲੈਣਾ ਚਾਹੁੰਦਾ ਸੀ, ਨਾਸਰ ਢਿੱਲੋਂ ਜੀ। ਬਹੁਤ ਵਧੀਆ ਇਹ ਵੀਡੀਓ ਬਣਾਉਂਦੇ ਨੇ ਤੇ ਸਟੋਰੀਆਂ ਬਹੁਤ ਵਧੀਆ ਕਵਰ ਕਰਦੇ ਨੇ।
ਦੇ ਨਾਲ ਸਮਨਦੀਪ ਪਿੰਡਰ ਸਾਹਿਬ ਆਏ ਨੇ ਜੀ ਕੈਨੇਡਾ ਤੋਂ ਇੰਡੀਆ ਤੋਂ ਇੱਧਰ। ਤੇ ਇਹਨਾਂ ਦੇ ਵੱਡਿਆਂ ਦਾ ਪਿੰਡ, ਬਲਕਿ ਇਹਨਾਂ ਦੀ ਅੱਧੀ ਫੈਮਿਲੀ ਇੱਥੇ ਹੀ ਇਸ ਪਿੰਡ ਦੇ ਵਿੱਚ। ਥੋੜ੍ਹਾ ਜਿਹਾ ਦੱਸਿਓ ਪਿੰਡਰ ਸਾਹਿਬ ਕੌਣ ਨੇ ਇੱਥੇ ਤੇ ਤਾਂ ਆਪਾਂ ਹੁਣ ਪਿੰਡ ਜਾਣਦੇ, ਮੈਂ ਤੁਹਾਨੂੰ ਸ਼ਾਰਟ ਦੱਸਦਾ ਇਹਨਾਂ ਦੀ। ਹਾਂਜੀ, ਕਿਹੜੇ ਜੀ ਤੁਹਾਡੇ ਇੱਥੇ? ਸਾਡੇ ਪੜਦਾਦਾ ਜੀ ਦਾ ਇੱਕ ਬ੍ਰਦਰ, 2 ਭਰਾ ਸੀਗੇ ਸਾਡੇ ਪੜਦਾਦਾ ਜੀ, ਤੇ ਉਹਨਾਂ ਦਾ ਇੱਕ ਬ੍ਰਦਰ ਇੱਥੇ ਰਹਿ ਗਿਆ ਜੌਹਰ ਸਿੰਘ, ਤੇ ਸਾਡੇ ਦਾਦਾ ਜੀ ਸੀ ਪੜਦਾਦਾ ਜੀ ਸੀਗੇ ਨਿਹਾਲ ਸਿੰਘ, ਤੇ ਉਹਨਾਂ ਦੀ ਫੈਮਿਲੀ ਜਿਹੜੀ ਜੌਹਰ ਸਿੰਘ ਦੀ ਫੈਮਿਲੀ ਸੀਗੀ, ਉਹਨਾਂ ਦਾ ਸਾਰਾ ਪਰਿਵਾਰ ਇੱਧਰ ਹੀ ਹੈ, ਉਹ ਇੱਥੇ ਕਨਵਰਟ ਹੋ ਗਏ ਸੀਗੇ। ਤੇ ਅਸੀਂ ਫੇਸਬੁੱਕ ਤੇ ਅੱਜ ਤੋਂ 4 ਸਾਲ ਪਹਿਲਾਂ ਕਨਵਰਟ ਹੋ ਗਏ, ਮਤਲਬ ਉਹ ਮੁਸਲਿਮ ਉਹਨਾਂ ਧਰਮ ਅਪਣਾ ਲਿਆ ਸੀਗਾ, ਇਹ ਸਿੱਖ ਹੀ ਰਹੇ ਸੀਗੇ। ਠੀਕ ਹੈ ਜੀ, ਹੈ ਇਹ ਪੜਦਾਦੇ 2 ਭਰਾ ਹੀ, ਜਿਵੇਂ ਇੱਕ ਇੱਧਰ ਰਹਿ ਗਏ ਸੀ ਤੇ ਇੱਕ ਉੱਧਰ ਚੱਲ ਗਏ। ਸੋ ਗਾਂ ਇਹ ਕੰਟੀਨਿਊ ਕਰ ਰਹੇ ਆਪਣੀ ਗੱਲ। ਉਹਨਾਂ ਦਾ ਬੇਟਾ ਕੋਈ ਗਿਆ ਸੀ ਦੁਬਈ, ਤੇ ਉਹਨੇ ਮੈਨੂੰ ਫੇਸਬੁੱਕ ਤੇ ਮੈਸੇਜ ਕਰਕੇ, ਜਿਵੇਂ ਲਾਸਟ ਨੇਮ ਪਿੰਡਰ ਵੇਖ ਕੇ ਮੈਨੂੰ ਮੈਸੇਜ ਕੀਤਾ ਸੀ ਵੀ ਤੁਹਾਡਾ ਪਾਕਿਸਤਾਨ 'ਚ ਪਿੰਡ ਕਿਹੜਾ ਹੈ, ਤੇ ਮੈਂ ਆਪਣੇ ਪਿੰਡ ਦਾ ਨਾਂ ਆਈ ਸੈਦਨਗਰ ਲਿਖ ਕੇ ਘੱਲਿਆ, ਤੇ ਮੈਨੂੰ ਵਿਦਿਨ ਮਿੰਟ ਉਹਨਾਂ ਦੀ ਵੀਡੀਓ ਕਾਲ ਆ ਗਈ। ਤੇ ਉਸ ਤੋਂ ਬਾਅਦ ਫਿਰ ਜਿਹੜੇ 1 ਵੀਕ ਤੇ ਸਾਡਾ ਉਹ ਜਿਵੇਂ ਕਹਿੰਦੇ ਨੇ ਵੀ ਸਾਰੇ ਪਰਿਵਾਰ ਨੂੰ ਮਿਲਾਉਣ 'ਚ ਤੇ ਕਾਫੀ ਇਮੋਸ਼ਨਲ ਲੰਘਿਆ, ਬੜਾ ਵੱਡਾ। ਤੇ ਉਹ ਵੀ ਵਿਚਾਰੇ ਬੜੇ ਚਿਰ ਦੇ ਲੱਭਦੇ ਸਨ, ਪਤਾ ਸਾਨੂੰ ਕਿਹੜੇ ਮੁੰਡੇ ਨੇ ਪਹਿਲੇ ਦਿਨ ਤੁਹਾਡਾ ਕੀਤਾ ਰਾਬਤਾ? ਉਹ ਮੁੰਡਾ ਇੱਥੇ ਹੈਗਾ ਵਾ, ਉਹਨਾਂ ਦਾ ਨਾਮ ਮੁਜਾਹਿਦ ਭਿੰਡਰ। ਹਾਂਜੀ, ਮੁਜਾਹਿਦ ਭਿੰਡਰ ਆ ਉਹ, ਤੇ ਉਹ ਇੱਥੇ ਨੇ, ਉਹ ਸਪੈਸ਼ਲ ਦੁਬਈ ਤੋਂ ਆਇਆ ਮਿਲਣ ਵਾਸਤੇ ਇੱਥੇ। ਦੇਖੋ, ਇੱਕ ਸਿਰਫ ਗੋਤ ਦਾ ਨਾਮ ਸੀ, ਜਿਵੇਂ ਗੋਤ ਹੁੰਦੀ ਭਿੰਡਰ, ਢਿੱਲੋਂ, ਕਈ ਗੋਤਾਂ ਨੇ ਜਿਵੇਂ, ਹਨਾ। ਸੋ ਉਹਨਾਂ ਨੇ ਇੱਕ ਭਿੰਡਰ ਨਾਮ ਦੇਖਿਆ ਵੀ ਆਪਣੇ ਸਿੱਖ ਸਰਦਾਰ ਵੀਰ ਦਾ ਨਾਮ ਹੈਗਾ ਭਿੰਡਰ। ਉਹਨੇ ਮੈਸੇਜ ਕਰਤਾ ਕਿ ਤੁਸੀਂ ਪਾਕਿਸਤਾਨ 'ਚ ਤੁਹਾਡਾ ਕੀ ਪਿਛੋਕੜ, ਤੁਹਾਡਾ ਪਿੰਡ ਕਿਹੜਾ ਆ। ਸੋ ਜੋ ਉਹਨਾਂ ਨੇ ਪਿੰਡ ਦੱਸਿਆ ਵੀ, ਉਹਨਾਂ ਨੇ ਫਿਰ ਗੱਲਬਾਤ ਸ਼ੁਰੂ ਕੀਤੀ, ਵੀਡੀਓ ਕਾਲ ਲਾ ਲਈ ਵੀ ਇਹ ਤੇ ਆਪਣੇ ਬੰਦੇ ਲੱਗ ਰਹੇ ਨੇ। ਜਿੱਦਾਂ ਰੱਬ ਨੇ ਮਿਲਾਣਾ ਹੋਵੇ ਨਾ, ਦੇਖ ਲਓ, ਬੜੀ ਡਿਫਰੈਂਟ ਜੀ ਸਟੋਰੀ ਲੱਗ ਰਹੀ ਹੈ ਵੀ। ਉਹ ਵੀ ਇੱਥੇ ਆਪਣੀ ਵੇਟ ਕਰ ਰਿਹਾ, ਤੇ ਉਹਨਾਂ ਨੇ ਰਾਬਤਾ ਕੀਤਾ ਸੀ ਇੱਥੇ। ਉਹਦੇ ਕਰਕੇ ਫਿਰ ਅੱਗੇ ਸਾਰਿਆਂ ਨੂੰ ਹੌਲੀ ਸਾਰੇ ਹੀ ਜਿਵੇਂ ਰੱਬ ਨੇ ਮਿਲਾਉਣਾ ਹੋਵੇ ਨਾ ਕਿਸੇ ਨੂੰ। ਤੁਹਾਡੇ ਬਜ਼ੁਰਗਾਂ ਦਾ ਨਾਂ ਕੀ ਹੈ? ਸਾਡੇ ਬਜ਼ੁਰਗਾਂ ਦਾ ਨਾਂ ਨਿਹਾਲ ਸਿੰਘ। ਅੱਛਾ, ਇਹ ਕਿੰਨਾ ਦੀ ਫੈਮਿਲੀ? ਇਹ ਹੈਗੇ ਨੇ ਜੌਹਰ ਸਿੰਘ। ਉਹਨੇ ਸਗੇ ਭਾਈ ਦੋ? ਹਾਂਜੀ, ਉਹ ਸਕੇ ਭਰਾ ਸੀਗੇ। ਅੱਗੋਂ ਉਹਨਾਂ ਦੇ ਨਿਹਾਲ ਸਿੰਘ ਨਾਲ ਉਹਨਾਂ ਦੇ ਹੈਗੇ ਸੀਗੇ 4 ਬੱਚੇ, ਉਹ ਸਾਰੇ ਅਸੀਂ ਇੰਡੀਆ ਚਲੇ ਗਏ। ਉਹਨਾਂ ਦਾ ਇੱਕ ਸੀ ਤਾਰਾ ਸਿੰਘ, ਉਹ ਇੱਥੇ ਫਿਰ ਬਣ ਗਏ, ਕਨਵਰਟ ਹੋ ਗਏ ਸੀਗੇ, ਉਹ ਇੱਥੇ ਹੀ, ਉਹਨਾਂ ਦੀ ਸਾਰੀ ਫੈਮਿਲੀ ਇੱਥੇ ਆ। ਉਹਨਾਂ ਦਾ ਗੁਲਾਮ ਹੁਸੈਨ ਭਿੰਡਰ ਉਹਨਾਂ ਦਾ ਅੱਗੋਂ ਨਾਮ ਹੋ ਗਿਆ ਸੀ ਤਾਰਾ ਸਿੰਘ ਤੋਂ ਬਾਅਦ। ਬਹੁਤ ਜ਼ਿਆਦਾ, ਮੈਂ ਕਹਿੰਦਾ ਇੰਨਾ ਕੁ ਪਿਆਰ ਮੁਹੱਬਤ ਇੰਨੇ ਕਰਦੇ ਨੇ, ਤੁਸੀਂ ਆਪ ਵੀ ਵੇਖ ਲੈਣਾ ਢਿੱਲੋਂ ਸਾਹਿਬ। ਸਵੇਰ ਦੇ ਫੋਨ ਤੇ ਫੋਨ ਕਿੱਥੇ ਪਹੁੰਚੇ? ਕਿੱਥੇ ਪਹੁੰਚੇ ਹੋ ਜੇ 2 ਮਿੰਟ ਪਹਿਲਾਂ ਗੱਲ ਹੁੰਦੀ ਹੈ, ਕਿੱਥੇ ਹੋ, ਕਾਰ ਅੱਗੇ ਕਿਲੋਮੀਟਰ ਜਾਂਦੀ ਤੇ ਕਿੱਥੇ ਹੋ। ਕਿੰਨੀ ਖੁਸ਼ੀ ਆ ਰਹੀ ਫੇਸ ਤੇ, ਹਨਾ। ਕਿਵੇਂ ਹੁਣ ਤੇ ਕਿੰਨੇ ਸਾਲਾਂ ਬਾਅਦ ਇਹਨਾਂ ਦੇ ਚਾਚੇ ਤਾਏ ਦੇ ਬੇਟੇ ਨੇ, ਜਿਵੇਂ ਉਹਨਾਂ ਦਾ ਸ਼ਰੀਕਾ ਹੀ ਹੋ ਗਿਆ। ਜਿਵੇਂ ਨਾ ਗੂਸ ਬੰਬ ਨੇ ਅੰਦਰ, ਤੇ ਤਰੇਲੀਆਂ ਜੀਆਂ ਨਹੀਂ ਆਉਂਦੀਆਂ ਹੁੰਦੀਆਂ ਪਿੰਡ 'ਚ, ਤਰੇਲੀਆਂ ਆਉਂਦੀਆਂ ਨੇ ਪਈਆਂ। ਮਾਲਕ ਜਾਣਦਾ ਵੀ ਹੁਣ ਕਿਵੇਂ ਅੱਗੇ ਹੋਏਗਾ, ਮੈਨੂੰ ਕੰਟਰੋਲ ਕਰਨਾ ਬੜਾ ਔਖਾ ਹੋਇਆ ਪਿਆ। ਤੇ ਹਨੇਰਾ ਤੇ ਹੋ ਜਾਣਾ, ਲੇਕਿਨ ਤੁਸੀਂ ਜੁੜੇ ਰਹਾਂਗੇ, ਜੁੜੇ ਰਹੋ ਨਾਲ, ਤੇ ਵੇਖਿਓ ਕਿਸ ਤਰ੍ਹਾਂ ਦਾ ਅੱਗੋਂ ਇਸਤਕਬਾਲ। ਸਾਨੂੰ ਫੋਟੋਆਂ ਪਿੰਡੋਂ ਆਉਣੀਆਂ, ਕੀ ਫੋਟੋਆਂ ਆਉਣੀਆਂ? ਫੋਟੋਆਂ ਜੀ ਉਹਨਾਂ ਦੇ ਬੈਨਰ ਲੱਗੇ ਆ ਵੱਡੇ ਵੱਡੇ, ਤੇ ਘੋੜੀਆਂ ਨੱਚ ਰਹੀਆਂ ਨੇ ਉੱਥੇ। ਵਾਹ ਜੀ ਵਾਹ। ਉਹ ਪੂਰਾ ਜਗਾੜ ਬਣਾਇਆ ਪਿਆ ਉਹਨਾਂ ਨੇ, ਚੱਸ ਆਈ ਪਈ ਹੈ ਕੀ ਪੂਰਾ ਜੀ ਇਹਨਾਂ ਦੇ ਇਸਤਕਬਾਲ ਦਾ ਪ੍ਰਬੰਧ ਕੀਤੀ ਬੈਠੇ ਨੇ ਭਿੰਡਰ ਬਰਾਦਰੀ। ਮਤਲਬ ਕਿ ਗ੍ਰੈਂਡ ਐਂਟਰੀ ਦਾ ਜਿਹੜਾ ਪ੍ਰਬੰਧ ਪੂਰਾ ਕੀਤਾ ਫੁੱਲ ਹੈ ਗ੍ਰੈਂਡ ਇਹਨਾਂ ਐਂਟਰੀ ਨੇ। ਹੋਊਗੀ ਬਈ ਚੱਲਦੇ ਹੁਣ ਸਿੱਖ ਬਾਈ ਪਿੰਡ। ਦੀ। ਅਗਲੀ ਗੱਲਬਾਤ ਫਿਰ ਪਿੰਡ ਚੱਲ ਕੇ। ਬਿਲਕੁਲ ਪਿੰਡ ਪਹੁੰਚ ਕੇ ਦਿਖਾਉਣਾ ਹੈ ਤੁਹਾਨੂੰ। ਚਲੋ ਜੀ ਪਿੰਡ। ਕੀ ਹਾਲ ਚਾਲ ਮੁੰਡਿਓ? ਉਹ ਬੱਲੇ ਸਾਜੀ, ਕੀ ਹਾਲ ਚਾਲ? ਬੱਲੇ ਬੱਲੇ ਕੀ ਹਾਲ ਹੈ ਮਾਰੇ, ਕੀ ਹਾਲ ਹੈ? ਹੋਰ ਕੀ ਹਾਲ ਮੁੰਡਿਆ? ਠੀਕ ਠਾਕ? ਵਧੀਆ। ਹੋਰ ਆਜੀ ਸਾਹਿਬ? ਵਧੀਆ ਮੁੰਡਿਓ। ਜਿਉਂਦੇ ਰਹੋ ਬਸ। ਹਲੇ ਪਿੰਡ ਨੇ ਬਾਕੀ ਸਾਰੇ ਪਿੰਡ ਪਹੁੰਚੋ, ਪਿੰਡ ਤੂੰ ਠੀਕ ਹੈ? ਉਹ ਵਾਹ ਜੀ, ਚਲੋ ਪਿੰਡ ਤੋਂ ਬਾਹਰ ਆਏ ਨੇ ਲੈਣ। ਬੜਾ ਟਾਈਮ ਲੱਗ ਗਿਆ। ਆ ਜਾਓ। ਅੱਛਾ, ਬਾਹਰ ਹੀ ਨੇ ਪਿੰਡ ਦੇ ਅੰਦਰ। ਅਜੇ ਪਿੰਡ 'ਚ ਐਂਟਰੀ ਨਹੀਂ ਹੋਈ, ਪਿੰਡ ਤੋਂ ਬਾਹਰ ਲੈ ਬਈ ਉੱਥੇ ਹੀ ਨਾਰ। ਸੱਚੀ ਬੜੀ ਤਗੜੀ ਐਂਟਰੀ ਕਰਾ ਰਹੇ ਆ, ਬਿਲਕੁਲ ਜੀ ਬਿਲਕੁਲ। ਆ ਚਲੋ। ਬੜੀ ਤਗੜੀ ਐਂਟਰੀ ਆ।
ਸਕਦਾ। ਕਿੰਨੇ ਕੁ ਫੋਨ ਤੇ ਗੱਲਾਂ ਹੋਰ ਮਤਲਬ ਕਿੰਨੇ ਇਮੋਸ਼ਨਲ ਹੋ ਗਏ। ਇਮੋਸ਼ਨਲ ਹੋ ਗਏ ਬਹੁਤ। ਤੇ ਜਿਹਦੇ ਪਤਾ ਨਹੀਂ ਇਹਨਾਂ ਨੇ ਸਰਪ੍ਰਾਈਜ਼ ਹੀ ਬੜੇ ਕੁਝ ਰੱਖੇ ਨੇ ਕਿ ਅੱਗੇ ਜਾ ਕੇ ਵੇਖੀ। ਸਾਰੇ ਆਪਣੀ ਇਸਤਕਬਾਲੀ ਹੈ। ਸਾਰੇ ਨਾਲ ਸਾਰੇ ਮੋਟਰਸਾਈਕਲ ਲੈਣ ਆਏ ਜਿਵੇਂ ਕਿਸੇ ਲੀਡਰ ਨੂੰ ਲੈਣ ਆਏ ਹੁੰਦੇ ਨਾ। ਅਸੀਂ ਤਾਰਾ ਸਿੰਘ ਭਿੰਡਰ ਦੀ ਔਲਾਦ ਹਾਂ ਜੀ। ਸਾਡੇ ਦਾਦੇ ਚਾਰ ਜਿਹੜੇ ਸਨ ਉਹ ਇੱਥੋਂ ਇੰਡੀਆ ਚਲੇ ਗਏ ਹਨ, ਸਾਨੂੰ ਇਕੱਲਿਆਂ ਨੂੰ ਛੱਡ ਗਏ ਸਨ। ਤੇ ਅਸੀਂ ਸ਼ੁਕਰ ਕੀਤਾ ਕਿ ਢਿੱਲੋਂ ਸਾਹਿਬ ਦੀ ਮਿਹਰਬਾਨੀ ਨਾਲ ਸਾਡੀ ਫੈਮਿਲੀ ਦੀ ਮੁਲਾਕਾਤ ਹੋਈ ਹੈ। ਇਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਅੱਜ ਮਤਲਬ ਕਿ ਉਹਦਾ ਫੇਸਬੁੱਕ ਤੇ ਮਿਲੇ ਸੀ, ਪਰ ਜਦੋਂ ਇਹਨਾਂ ਨੇ ਫੈਮਿਲੀ ਨੂੰ 47 ਤੋਂ ਮਿਲਾਉਣਾ ਪਹਿਲਾਂ ਦੀ ਸੀ- ਗੱਲ ਕਰ ਰਹੇ ਨੇ। ਨਹੀਂ ਮਿਲਾਣਾ ਸੀ ਤੇ ਉਹ ਨਾਸਰ ਢਿੱਲੋਂ ਜੀ ਦੀ ਉਹਦਾ ਸ਼ੁਕਰੀਆ ਕਰ ਰਹੇ ਨੇ ਕਿ ਤੁਸੀਂ ਸਾਡੀ ਫੈਮਿਲੀ ਨੂੰ ਮਿਲਾਇਆ। ਮਤਲਬ ਮਿਲਾਇਆ। ਉਹਨਾਂ ਨੂੰ ਹਾਇਰ ਕੀਤਾ ਕਿ ਸਾਨੂੰ ਤੁਸੀਂ ਮਿਲਾਓ। ਹਾਂ ਵੀ ਕਈ ਪੇਪਰ ਵਰਕ ਹੁੰਦੇ ਨੇ, ਕਈ ਲਿੰਕ ਹੁੰਦੇ ਨੇ ਉਹਨਾਂ ਦੇ, ਫਿਰ ਉਹਨਾਂ ਨੂੰ ਦੂਸਰੀ ਇੱਕ ਕੰਟਰੀ 'ਚ ਦੂਸਰੀ ਕੰਟਰੀ 'ਚ ਜਾਣਾ, ਸੋ ਕਈ ਗੱਲਾਂ ਜਿਹੜੀਆਂ ਉਹ ਮੈਨੇਜ ਕਰਦੇ ਨੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਸ਼ੁਕਰੀਆ ਕਰ ਰਹੇ ਨੇ। ਸਾਰਾ ਪਰਿਵਾਰ ਇਕੱਠੇ ਹੋਏ ਆ ਤੇ ਅੱਲਾ ਦਾ ਆਸਾਨ ਹੈ ਕਿ 80 ਕੁ ਸਾਲ ਬਾਅਦ ਸਾਡੀ ਫੈਮਿਲੀ ਸਾਨੂੰ ਮਿਲੀ ਹੈ। ਭਿੰਡਰ ਸਾਹਿਬ ਇਸ ਐਪੀਸੋਡ ਨਾਲ ਜਾਂ ਹੋਰ ਜਿਹੜੇ ਐਪੀਸੋਡ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਉਤਸ਼ਾਹ ਹੁੰਦੇ ਆ, ਉਹਨਾਂ ਦੇ ਚਾਹਤ ਵੱਧਦੀ ਹੈ। ਤੇ ਹੋਪਫੁਲੀ ਇਸ ਤਰ੍ਹਾਂ ਦੇ ਵੀਡੀਓਜ਼ ਦੇ ਨਾਲ, ਜਿਵੇਂ ਹੁਣ ਤੁਹਾਡੀ ਜੋ ਮਾਮਲਾਤ, ਜਿਵੇਂ ਤੁਸੀਂ ਹੁਣ ਲੋਕਾਂ ਦੀ ਮੁਹੱਬਤ ਵੇਖ ਕੇ, ਆਪਣੇ ਲੋਕਾਂ ਦੀ ਮੁਹੱਬਤ ਵੇਖ ਕੇ ਜਿਵੇਂ ਤੁਹਾਡੇ ਅੱਖਾਂ 'ਚ ਹੰਝੂ ਆਏ ਤੇ ਸਾਰੇ ਹੀ ਮੇਰਾ ਖਿਆਲ ਹੈ ਇਸ ਤਰ੍ਹਾਂ ਹੀ ਆ ਸਾਰਿਆਂ ਦੀ ਜਿਹੜੀ ਸਾਰੇ ਬਿਲਕੁਲ। ਮੈਂ ਤੁਹਾਨੂੰ ਦੱਸੀ ਜਾਂਦਾ ਭਾਜੀ, ਪਰਲੇ ਪਾਸੇ ਤੁਸੀਂ ਸੋਚ ਵੀ ਨਹੀਂ ਸਕਦੇ ਕੀ ਕੁਛ, ਕਿੰਨਾ ਕੁ ਪਿਆਰ ਭਰੀ ਬੈਠੇ ਨੇ ਸਾਰੇ। ਤੇ ਆ ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ ਇਹਨਾਂ ਨਾਲ, ਆ ਮੁੰਡੇ ਨੇ ਇਹਨਾਂ ਨਾਲ ਵਿਚਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਆਪਣੇ, ਜਿੰਨਾ ਵੀ ਇਹਨਾਂ ਨਾਲ ਆ। ਤੇ ਮੇਰੀਆਂ ਸੋਚ ਤੋਂ ਪਰਾਂ ਦੀਆਂ ਗੱਲਾਂ ਨੇ ਕੀ ਕੁਛ ਹੋ ਰਿਹਾ। ਵਾਹ ਜੀ ਵਾਹ, ਇਸਤਕਬਾਲ ਦੇ ਤੇ ਫੁੱਲ ਮਤਲਬ ਰੈਲੀ ਵਾਂਗੂ ਬਣਾਤਾ। ਮੋਟਰਸਾਈਕਲ ਤੇ ਸਾਰੇ ਜਣੇ ਆਏ ਨੇ, ਜਿੱਦਾਂ ਇੱਕ ਕਾਫਲੇ ਵਾਂਗੂ ਉਹਨਾਂ ਨੇ। ਕਾਫਲਾ, ਜਿਵੇਂ ਕੋਈ ਲੀਡਰ ਆ ਰਿਹਾ ਬੜਾ ਤਕੜਾ, ਉਹਦੀ ਰੈਲੀ ਚੱਲ ਰਹੀ ਪੂਰੀ। ਭਿੰਡਰ ਸਾਹਿਬ ਉਹਦੇ ਤੇ ਲਦਾ ਕਮਾਲ ਹੋਈ ਜਾਂਦੀ ਹੈ। ਉਹ ਕਿਆ ਹੀ ਬਾਤ ਆ। ਕਮਾਲ ਕਹਿੰਦਾ ਇਹ ਪਿੰਡ ਲਿਆਏ ਨਹੀਂ ਅਜੇ, ਪਿੰਡੋਂ ਬਾਹਰ ਹੀ ਨੇ। ਹੱਥ 'ਚ ਫੜ ਕੇ ਚਲਾਈ ਜਾਂਦੇ ਨੇ। ਉਹ ਪਟਾਕਾ ਵੀ ਹੱਥ 'ਚ ਚੱਲ ਪਿਆ। ਆ ਮੈਂ ਪਹਿਲੀ ਵਾਰੀ ਵੇਖਿਆ ਕੰਮ ਇਹ ਹੱਥ 'ਚ ਫੜ ਕੇ ਕਮਾਉਣਾ। ਦੇਖਿਆ ਉਹੀ ਗੱਲ ਨਾ। ਇਹਦਾ ਦੇਣ ਤੇ ਪੈਂਦੀ ਨਹੀਂ ਹੁੰਦੀ। ਉਹ ਤਾਂ ਹੀ ਆਉਂਦਾ ਹੱਥ 'ਚ ਫੜ ਕੇ ਗੇੜਾ ਦੇ ਕੇ ਨਾ। ਉਹ ਜਿਉਂਦੇ ਰਹੋ ਮੁੰਡਿਓ, ਜਿਉਂਦੇ ਰਹੋ। ਮਤਲਬ ਕਿ ਸਾਰੇ ਪਿੰਡ ਨੂੰ ਹੀ ਚਾਅ ਚੜੇ ਆ ਹਨਾ। ਪੂਰੇ ਪਿੰਡ ਨੂੰ ਕੇ ਕਹਿੰਦਾ ਵਾਹ ਜੀ ਬੱਚੇ ਵੀ। ਕਿਵੇਂ ਖੜੇ ਨਹੀਂ ਸਾਰੇ ਇਸਤਮਾਲ। ਵਾਹ ਜੀ ਵਾਹ, ਉਹ ਬੱਲੇ 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 ਕਿੱਦਾਂ ਮੋਟਰਸਾਈਕਲਾਂ ਦੇ ਆਏ ਵੀ। ਚਲੋ ਅੱਗੇ ਚਲੋ, ਨਾਲ ਨਾਲ ਥੋੜੀ ਚਲੋ। ਉਹ ਵਾਹ ਜੀ ਵਾਹ, ਵਾਹ ਵਾਹ। ਬੱਚਿਆਂ ਨੂੰ ਕਿੰਨਾ ਲੈ ਚਾਅ ਲਾ, ਹੈ। ਹੱਥ ਲੈ ਲਾ ਨਾਲ ਜਿੱਥੇ ਮਰਜ਼ੀ। ਵਧੀਆ 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 ਪੁੱਤਰੇ। ਵਾਹ ਵਾਹ ਥਾਣੇਦਾਰਾ ਤੇਰੇ ਬੱਲੇ ਪੁੱਤਾ। ਨਾਂ ਹੀ ਗੁਲਾਮ ਸੈਨ ਭਿੰਡਰ, ਤਾਰਾ ਸਿੰਘ ਅਲ ਮਰੂਫ ਗੁਲਾਮ ਸੈਨ। ਤੇ ਉਹਨਾਂ ਦੇ ਜਿਹੜੇ ਵਾਲਦ ਸਾਹਿਬ ਹਨ, ਦੋ ਭਰਾ ਹਨ। ਇੱਕ ਦਾ ਨਾਂ ਹੀ ਨਿਹਾਲ ਚੰਦ ਭਿੰਡਰ ਤੇ ਇੱਕ ਦਾ ਨਾਂ ਹੀ ਜਵਾਹਰ ਸਿੰਘ ਭਿੰਡਰ। ਜਵਾਹਰ ਸਿੰਘ ਭਿੰਡਰ ਦੇ ਅਸੀਂ ਜਿਹੜੀ ਆਲ ਔਲਾਦ ਆ। ਜਿਹੜੇ ਨਿਹਾਲ ਚੰਦ ਦੀ ਆਲ ਔਲਾਦ ਸਨ, ਉਹ ਇਹ ਨੇ ਜਿਹੜੇ ਇਥੋਂ ਇੰਡੀਆ ਚਲੇ ਗਏ ਸਨ। ਮਤਲਬ ਕਿ ਸ਼ਰੀਕਾ ਹੈ ਇਹਨਾਂ ਦਾ ਹਨਾ। ਤੇ ਸਾਡੇ ਵੀ ਇੱਥੇ ਸ਼ਰੀਕ ਹੁੰਦੇ ਨੇ ਤੇ ਪਰ ਮਤਲਬ ਇੰਨਾ ਪਿਆਰ ਨਹੀਂ ਹੁੰਦਾ ਸ਼ਰੀਕੇ 'ਚ। ਤੇ ਜਦੋਂ ਵੈਸੇ ਵੀ ਇਹ ਗੱਲ ਵੇਖੀ ਗਈ ਕਿ ਜਦੋਂ ਬੰਦਾ ਦੂਰ ਹੁੰਦਾ ਨਾ ਤੇ ਜ਼ਿਆਦਾ ਪਿਆਰ ਹੁੰਦਾ ਹਨਾ। ਸਹੀ ਗੱਲ ਆ। ਦਾਦਾ ਅਬੂ ਸਨ ਇਹਨਾਂ ਦੇ ਉਜਾਗਰ ਸਿੰਘ, ਜੰਗੀਰ ਸਿੰਘ, ਬਹਾਦਰ ਸਿੰਘ ਤੇ ਕਰਤਾਰ ਸਿੰਘ, ਸਰਦਾਰ ਸਿੰਘ। ਇਹ ਚਾਰ ਭਾਈ ਸਨ ਜਿਹੜੇ ਇੱਥੋਂ ਚਲੇ ਗਏ ਸਨ। ਜਿਹੜੇ ਸਾਡਾ ਦੂਸਰਾ ਪੜਦਾਦਾ ਅਬੂ ਹਨ ਗੁਲਾਮ ਸੈਨ ਭਿੰਡਰ, ਉਹ ਇਕੱਲੇ ਭਾਈ ਸਨ। ਤੇ ਲੇਕਿਨ ਉਹਨਾਂ ਦਾ ਰਹਿਣ ਸਹਿਣ ਬਜ਼ੁਰਗ ਦੱਸਦੇ ਨੇ ਇੰਜ ਦਾ ਸੀ ਕਿ ਇਹ ਜਿਹੜੇ ਨੇ ਆਪਣੇ ਆਪ ਨੂੰ 5 ਭਰਾ ਗਿਣਦੇ ਸਨ।
ਲੈ ਕੇ ਆਏ ਹੋ? ਵਾਹ ਵਾਹ ਕੀ ਬਾਤਾਂ ਨੇ। ਮਾਹੌਲ ਬਣ ਦਿੱਤਾ ਬਈ। ਨਾਸਰ ਢਿੱਲੋਂ ਜੀ ਨੇ ਉਹ ਸਾਰਾ ਕੁਝ ਅਰੇਂਜ ਕਰਦੇ ਨੇ, ਪਰ ਉਹ ਸਿਰਫ ਕਾਗਜ਼ੀ ਕਾਰਵਾਈ ਕਰਦੇ ਨੇ। ਆ ਜਿਹੜਾ ਵੀ ਇਹਨਾਂ ਨੇ ਸਵਾਗਤ ਕੀਤਾ ਉਹਨੇ ਆਪਣੀ ਫੈਮਿਲੀ ਨੇ ਕੀਤਾ। ਉਹ ਤਾਂ ਉਹਨਾਂ ਨੇ ਖੁਸ਼ੀ 'ਚ ਕੀਤਾ ਨਾ, ਕੋਈ ਇਹ ਉਹ ਥੋੜੀ ਆ, ਇਹ ਖੁਸ਼ੀ 'ਚ ਉਹਨਾਂ ਨੇ ਵੈਲਕਮ ਕੀਤਾ ਆਪਣੇ ਭਰਾਵਾਂ ਦਾ। ਉਹ ਸਿਰਫ ਮਿਲਾਉਂਦੇ ਨੇ, ਆਉਣ ਦਾ ਸਾਧਨ ਮੰਨਦੇ ਨੇ ਤੇ ਨਾਲ ਆਉਂਦੇ ਨੇ ਜਾਂ ਨਾ ਮੁਲਾਕਾਤ ਕਰਾਉਂਦੇ ਨੇ। ਮੈਂ ਇੱਕ ਗੱਲ ਨੋਟ ਕੀਤੀ ਆ ਵੀ ਦੇਖੋ ਜਿਹੜੇ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ 'ਚ ਜਾਂਦਾ ਨਾ, ਉਹਦਾ ਬਹੁਤ ਸਤਿਕਾਰ ਕਰਦੇ ਆ। ਤੇ ਮੈਂ ਪਹਿਲਾਂ ਵੀ ਇਹ ਗੱਲ ਸੁਣੀ ਹੈ, ਜਦੋਂ ਕੋਈ ਪਹਿਲਾਂ ਗਿਆ ਸੀਗਾ, ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਹੈ, ਕਿ ਪੈਸੇ ਤੱਕ ਨਹੀਂ ਲੈ ਰਹੇ ਕੋਈ ਚੀਜ਼ ਲਈ ਨਾ ਖਾਣ ਵਾਸਤੇ, ਤੇ ਪੈਸੇ ਨਹੀਂ ਲੈ ਰਹੇ। ਸੋ ਕਹਿੰਦਾ ਮਤਲਬ ਉਹਨਾਂ ਨੂੰ ਪਲਕਾਂ ਤੇ ਬਿਠਾ ਲੈਂਦੇ ਜੇ ਕੋਈ ਚੜ੍ਹਦੇ ਪੰਜਾਬ 'ਚੋਂ ਲਹਿੰਦੇ ਪੰਜਾਬ 'ਚ ਜਾਂਦਾ ਹੈ। ਤੇ ਸਵਾਗਤ ਵੇਖੋ, ਆਲੇ ਤਰੀਕੇ ਨਾਲ ਸਵਾਗਤ ਕੀਤਾ ਵੀ, ਕਿਤੇ ਘੋੜੀਆਂ, ਕਿਤੇ ਨੋਟ, ਵਿਆਹ ਤੋਂ ਵੀ ਜ਼ਿਆਦਾ। ਕਿਵੇਂ ਵਿਆਹ 'ਚ ਨਹੀਂ ਮਾਹੌਲ ਹੁੰਦਾ, ਮੈਂ ਕਿਹਾ ਵਿਆਹ ਤੋਂ ਵੀ ਜ਼ਿਆਦਾ। ਜਿਹੜਾ ਪ੍ਰੋਗਰਾਮ ਚੱਲ ਰਿਹਾ ਕਿਸੇ ਵਿਆਹ ਦਾ ਨਹੀਂ ਹੈ। ਪਿਆਰ ਦੀ ਗੱਲ ਆ, ਕਿੰਨਾ ਪਿਆਰ ਕਰਦੇ ਨੇ। ਸਮਝ ਕਿਵੇਂ ਲੱਗ ਰਿਹਾ ਆ ਕੇ ਹੁਣ ਇੱਥੇ ਇਸਤਕਬਾਲ ਦੇ? ਮੈਂ ਕਿਹਾ ਤੁਸੀਂ ਆਪ ਦੱਸੋ ਹੁਣ ਕੀ ਕਹਿ ਸਕਦੇ। ਮੈਨੂੰ ਤੇ ਕੁਝ ਅੱਗੇ ਪਿੱਛੇ ਕੁਝ ਨਹੀਂ, ਵਾਹ ਜੀ। ਮਾਤਾ ਆਈ ਲੋਹਾਰ ਪਾਇਆ। ਉਹ ਜਿਉਂਦੇ ਵਾਸਤੇ ਰਹੋ, ਬਸ ਜਿਉਂਦੇ ਵਾਸਤੇ ਰਹੋ। ਇਹ ਉਹਨਾਂ ਦਾ ਚਾਚੇ ਤਾਏ ਦੇ ਮੁੰਡੇ ਨੇ ਜਿਵੇਂ ਭਰਾ। ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ, ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਮੈਂ ਬਹੁਤ ਜ਼ਿਆਦਾ। ਥੈਂਕ ਯੂ ਵੈਰੀ ਮਚ ਤੁਹਾਡੇ ਸਾਰਿਆਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ। ਬਿਲਕੁਲ ਮੇਰਾ ਆਪਣਾ ਘਰ ਹੈ, ਕੋਈ ਇੰਨੀ ਸੋਚ ਵੀ ਨਹੀਂ ਸੀ ਮੈਨੂੰ ਵੀ ਇਹੋ ਜਿਹਾ ਤੁਸੀਂ ਪਿਆਰ ਅੱਗੋਂ ਮੈਨੂੰ ਮਿਲਣਾ। ਬਹੁਤ ਬਹੁਤ ਮੈਨੂੰ ਤੇ ਆਪਣੇ ਚਾਚੇ ਦਾ ਸ਼ੁਕਰ ਅਦਾ ਕਰਨੇ ਆ, ਜਿਹੜਾ ਪਹਿਲੀ ਵਾਰੀ ਸਾਡੇ ਪਿੰਡ ਚ ਆਇਆ, ਸਾਡੇ ਦਿਲ ਦਾ ਸਾਡਾ ਖੂਨ ਆਇਆ ਹੈ। ਸਮਨ ਪਿੰਡਰ, ਸਮਨ ਪਿੰਡਰ, ਸਮਨ ਪਿੰਡਰ। ਮੈਂ ਤਾਂ ਖੁਦ ਇਮੋਸ਼ਨਲ ਹੋ ਗਿਆ ਆ ਸੱਚੀ। ਇੰਨਾ ਪਿਆਰ ਵੇਖ ਲਓ ਕਰਦੇ ਨੇ ਲੋਕ, ਲਹਿੰਦੇ ਪੰਜਾਬ ਵਾਲੇ ਲੋਕ ਬਹੁਤ ਪਿਆਰ ਕਰਦੇ ਨੇ, ਦੇਖ ਲਓ। ਮੈਂ ਕਹਿੰਦਾ ਸਾਰਾ ਕੰਮ ਭਰਾ ਹੋ ਗਿਆ। ਲੀਡਰਾਂ ਨੂੰ ਪਿੱਛੇ ਛੱਡਦਾ ਵੇਖ ਲਓ। ਮੈਂ ਇਸੇ ਕਰਕੇ ਮੈਂ ਕਿਸੇ ਹੋਰ ਨਾਲ ਨਹੀਂ ਸੀ ਹੋਣਾ ਚਾਹੁੰਦਾ। ਮੈਨੂੰ ਹੋਰ ਵੀ ਬੜੇ ਲੈ ਕੇ ਆਉਂਦੇ, ਇਹਨਾਂ ਕਿਸੇ ਨੇ ਨਹੀਂ ਸੀ ਹੋਣਾ। ਤੁਹਾਡੇ ਨਾਲ ਹੋ ਸਕਿਆ ਨਾ, ਕੋਈ ਨਹੀਂ ਸੀ ਕਰ ਸਕਦਾ। ਬੜਾ ਦਿਨ ਹੋ ਗਿਆ ਆਪਣਾ ਜੀ ਵੀਡੀਓ ਦੇਖਣ ਵਾਲੇ, ਰਾਤੀ ਅਸੀਂ ਲੇਟ ਬਹੁਤ। ਚੱਲੇ ਕਿੱਥੇ ਆ ਭਾਜੀ? ਇੱਥੇ ਸਾਡੇ ਬਜ਼ੁਰਗਾਂ ਦਾ ਕਹਿੰਦੇ ਮੁਜ਼ਾਹਰਾ ਸੀਗਾ, ਉਹਨਾਂ ਦੇ ਨਾਲ ਇੱਥੇ ਕੰਮ ਉਹਨਾਂ ਦਾ ਕਰਦੇ ਸੀ, ਤੇ ਉਹ ਹੈਗਾ ਬਜ਼ੁਰਗ ਜੇ, ਤੇ ਉਹ ਹੈ ਨਹੀਂ ਵਿਚਾਰੇ ਇੰਨੇ ਤੁਰਨ ਜੋਗੇ, ਤੇ ਉਹਨਾਂ ਦੇ ਘਰ ਚੱਲੇ ਆ, ਉਹਨਾਂ ਨਾਲ ਉੱਥੇ ਗੱਲਬਾਤ ਕਰਦੇ ਆ। ਢਿੱਲੋਂ ਸਾਹਿਬ ਵਾਕਈ ਮੈਂ ਕਿੱਥੇ ਕਿੱਥੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਸੀਸਾਂ ਦਿਆ, ਕੀ ਕੁਛ ਤੁਸੀਂ ਉਠਾ ਕੇ ਲੱਗੇ। ਵਾਹ ਜੀ ਵਾਹ। अस्सलाम वालेकुम भाई साਰਿਆਂ ਨੂੰ, ਕੀ ਹਾਲ ਹੈ? ਵਧੀਆ ਦੀ ਘੁੰਮ ਰਹੇ ਵਗੈਰਾ ਨਾ। ਤੇ ਬਾਬਾ ਜੀ ਬਸ ਜਦੋਂ ਅੱਲਾ ਨੇ ਹੁਕਮ ਕੀਤਾ ਜੀ ਉਦੋਂ ਆਏ ਆ। ਮੈਂ ਨਿਹਾਲ ਚੰਦ ਦੇ ਪਰਿਵਾਰ ਦੇ ਵਿੱਚੋਂ ਆ। ਮੈਂ ਜੰਗੀਰ ਸਿੰਘ ਦਾ ਪੋਤਰਾ ਵਾਂ ਜੀ। ਆਪਣੇ ਜਿਹੜੇ ਬਹਾਦਰ ਸਿੰਘ ਤੋਂ ਛੋਟੇ ਸਨ, ਸਾਡਾ ਪਹਿਲਾ ਵੱਡਾ ਸੀ ਅਜਾਗਰ ਸਿੰਘ, ਛੋਟਾ ਸੀ ਬਹਾਦਰ ਸਿੰਘ, ਉਹ ਤੋਂ ਛੋਟੇ ਸਨ ਜੰਗੀਰ ਸਿੰਘ, ਤੇ ਉਹ ਤੋਂ ਛੋਟਾ ਸੀ ਸਰਦਾਰ ਸਿੰਘ। ਤੁਹਾਡੀ ਉਮਰ ਕਿੰਨੀ ਹੋ ਗਈ ਬਾਬਾ ਜੀ?
मेरी उम्र में घर तो अगर को पता नहीं 100 साल हो गए। ਮਾਸ਼ਾਅੱਲਾ ਕੀ ਬਾਤ 100 साल हो गए मेरी उम्र। ਇੱਕ ਸਦੀ ਪੂਰੀ ਉਹੀ ਤੇ ਫਿਰ ਸਾਡੇ ਸਾਰੇ ਪਿੱਛੋਂ ਸਾਰਾ ਕੁਝ ਹੀ ਵੇਂਦੇ ਆਏ ਹੋ ਕਿ ਕੁਣਬਾ ਛੁਣਬਾ ਸਾਰਾ ਹੀ ये चौधरी आ जड़े आज सुन कह रहे ना ਹਾਂਜੀ ये सारे मैंने जान ले मैं सारे ਨੂੰ जान ला ਹਾਂਜੀ आज जिन्हें चौधरी सिख कह रहे ना ਹਾਂਜੀ ये मेरे को सारे का रीच नहीं पूछ लो ਅੱਛਾ ਜੀ नीला मेरे पता ਨਿਹਾਲ ਚੰਦ ਵਾਲਿਆਂ ਦੀ ਦੱਸੋ ਉਹਨਾਂ ਬਾਰੇ ਕੁਝ हाँ ਨਿਹਾਲ ਸਿੰਘ ਹੋਣਾ ਦੇ ਬਾਰੇ ਸਾਡੇ ਜਿਹੜੇ ਗਏ ਸਨ ਨਾ ਚੌਧਰੀ ਸਿੱਖ ਉਹ ਬੜੇ ਆਰਾਮ ਨਾਲ ਗਏ ਸਨ। ਬੜੇ ਜ਼ਿਆਦਾ ਗਏ ਕਿ ਆ ਨੰਗਲ ਨਹੀਂ ਕੀਤੀ ਅੱਛਾ ਆਪ ਬੰਦਾ ਬੇ ਗਲਤ ਕਰੇ ਉਹ ਉਹਨਾਂ ਨੂੰ ਆਪਣੇ ਹੱਥੀ ਚੋਰਿਆ ਸੀ ਠੀਕ ਹੈ ਸਾਡੇ ਬੰਦੇ ਮਰ ਕੇ ਟੁਰ ਗਏ ਹੁਣ ਸਾਨੂੰ ਯਾਦ ਆਉਂਦੇ ਨੇ ਤੇ ਰੋਣਾ ਆਉਂਦਾ ਹੈ ਓਏ ਹਾਏ ਉਹ ਬੰਦੇ ਅਸੀਂ ਯਾਦ ਕਰੀਏ ਖੁਦਾ ਦੀ ਕਰਨਾ ਸਾਨੂੰ ਰੋਣਾ ਆਉਂਦਾ ਹੈ ਠੀਕ ਹੈ ਨਾ ਸਾਨੂੰ ਉਹ ਬੰਦੇ ਲੱਭਣੇ ਨੇ ਨਾ ਸਾਨੂੰ ਸਾਡੇ ਬੰਦੇ ਇੱਥੇ ਜਦੋਂ ਆਪਣੇ ਸਾਰੇ ਸਿੱਖ ਸਨ ਤੇ ਮੁਸਲਮਾਨਾਂ ਚ ਆਪਸ ਵਿੱਚ ਕਿਵੇਂ ਮਿਲਣ ਵਰਤਨ ਸੀ ਬਿਲਕੁਲ ਛੱਡ ਕੇ ਪੂਰਾ ਵਧੀਆ ਬੜਾ ਵਧੀਆ ਚੌਧਰੀ ਚਾਚੂ ਇਹ ਨਾ ਸਾਡਾ ਆਪਣਾ ਸਾਰਾ ਜ਼ਾਤੀ ਕੋਸ ਆ ਜਾਮ ਨੂੰ ਦਾਦਾ ਬੂ ਦੇ ਹੱਥਾਂ ਦਾ ਲੱਗਾ ਹੈ ਠੀਕ ਹੈ ਇਹ ਜਿੰਨਾ ਰਕਬਾ ਸੀ ਨਾ ਇਹ ਬੰਗਲਾ ਇਹਨੂੰ ਬੰਗਲਾ ਕਹਿੰਦੇ ਸਨ ਠੀਕ ਹੈ ਵੱਡੇ ਸਾਡੇ ਸਾਰੀ ਜਗ੍ਹਾ ਇੱਥੇ ਸਾਰੀ ਵਾਂਦੇ ਸੀ ਇਹ ਬੰਗਲਾ ਖੂਹ ਸੀ ਤੇ ਇਹ ਜਾਮ ਨੂੰ ਉਹਨਾਂ ਦੇ ਹੱਥਾਂ ਦਾ ਲੱਗਾ ਹੈ ਤੇ ਅੱਜ ਵੀ ਇੱਥੇ ਹੀ ਮਾਸ਼ਾਅੱਲਾ ਬਹੁਤ ਪੁਰਾਣਾ ਦਰਖਤ ਵੀ ਹੈ ਮੇਰਾ ਨਾਮ ਸਮਨਦੀਪ ਸਿੰਘ ਭਿੰਡਰ ਤੇ ਮੈਂ ਆਪਣੇ ਪੁਰਖਿਆਂ ਦੇ ਪਿੰਡ ਇੱਥੇ ਸੈਦਨਗਰ ਜ਼ਿਲ੍ਹਾ ਗੁਜਰਾਂਵਾਲਾ ਉੱਥੇ ਆਇਆ ਤੇ ਮੈਂ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਇੱਥੇ ਮੇਰੇ ਪੜਦਾਦੇ ਹੋਣੀ 2 ਭਰਾ ਸੀਗੇ ਜਿਹਦੇ ਚੋਂ ਇੱਕ ਫੈਮਿਲੀ ਇੱਥੇ ਹੈ ਤੇ ਦੂਜੀ ਅਸੀਂ ਉੱਧਰ ਮਾਈਗ੍ਰੇਟ ਹੋ ਗਏ ਸੀਗੇ ਉਹਨਾਂ ਨੂੰ ਰਾਤ ਮਿਲ ਕੇ ਬਸ ਜਜ਼ਬਾਤ ਕੰਟਰੋਲ 'ਚ ਨਹੀਂ ਸਨ ਪਰ ਜੋ ਇਹਨਾਂ ਨੇ ਮੇਰੇ ਵਾਸਤੇ ਅੱਗੇ ਕੀਤਾ ਮੈਂ ਵੇਖ ਕੇ ਹੈਰਾਨ ਸੀਗਾ ਜਦੋਂ ਮੈਂ ਪਿੰਡ 'ਚ ਐਂਟਰ ਹੋਇਆ ਕਿਤੇ ਉਹਨਾਂ ਨੇ ਦੀਵਾਲੀ ਵਾਂਗ ਹੁਣ ਸਾਡੇ ਦੀਵਾਲੀ ਕਹਿੰਦੇ ਨੇ ਈਦ ਹੀ ਬਣੀ ਪਈ ਸੀ ਹੈ ਨਾ ਤੇ ਘੋੜੀਆਂ ਨੱਚ ਰਹੀਆਂ ਸਨ ਅੱਗੇ ਤੇ ਦਿਲ ਬਾਗੋ ਬਾਗ ਹੋ ਗਿਆ ਜੀ ਮੈਂ ਇਹਨਾਂ ਦਾ ਸਾਰਿਆਂ ਦਾ ਕਿਸੇ ਦਾ ਦੇਣਾ ਨਹੀਂ ਦੇ ਸਕਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਅਸੀਂ ਪਾਕਿਸਤਾਨ ਆਉਣ ਵਾਸਤੇ ਹਰ ਕਿਸੇ ਦਾ ਦਿਲ ਕਰਦਾ ਤੇ ਪਾਕਿਸਤਾਨ ਆਉਣਾ ਕੋਈ ਏਡਾ ਤੇ ਜਿਵੇਂ ਕਹਿੰਦੇ ਵੀ ਹਰ ਕੋਈ ਕਹਿੰਦਾ ਵੀ ਮੈਂ ਪਾਕਿਸਤਾਨ ਜਾਣਾ ਪਰ ਬੜਾ ਔਖਾ ਵੀਜ਼ਾ ਲੱਭਦਾ ਪਰ ਮੈਂ ਬੜੇ ਸਾਲਾਂ ਦਾ ਮੈਨੂੰ ਘੱਟ ਤੋਂ ਘੱਟ 5 ਸਾਲ ਤੋਂ ਉੱਤੇ ਹੀ ਹੋ ਚੱਲੇ ਨੇ ਇੱਕ ਦੂਜੇ ਨਾਲ ਰਾਬਤੇ ਦੇ ਵਿੱਚ ਤੇ ਆਉਣਾ ਜਾਣਾ ਕਰਦੇ ਸੀਗੇ ਤੇ ਬਸ ਆ ਭਰਾਵਾਂ ਦਾ ਮੇਰੇ ਭਾਈ ਵਿਕਾਸ ਤੇ ਭਾਈ ਨਾਸਰ ਢਿੱਲੋਂ ਹੋਣਾ ਨੇ ਮੈਨੂੰ ਪਤਾ ਵੀ ਨਹੀਂ ਲੱਗਿਆ ਮੇਰਾ ਵੀਜ਼ਾ ਕਿਵੇਂ ਲੱਗਿਆ ਤੇ ਕਦੋਂ ਇਹਨਾਂ ਨੇ ਮੈਨੂੰ ਇੱਥੇ ਲਿਆ ਕੇ ਸਾਰਿਆਂ ਦੇ ਵਿੱਚ ਬਿਠਾਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਮੇਰੇ ਪਰਿਵਾਰ 'ਚ ਬਿਠਾਇਆ ਸਾਰਿਆਂ ਨੂੰ ਮਿਲਾਇਆ ਇਹਨਾਂ ਸਾਰਿਆਂ ਦਾ ਧੰਨਵਾਦ ਕਿਸੇ ਦਾ ਵੀ ਦਿਲ ਕਰਦਾ ਤੁਸੀਂ ਇੱਥੇ ਪਹੁੰਚੋ ਤੁਹਾਨੂੰ 1% ਵੀ ਮਹਿਸੂਸ ਨਹੀਂ ਹੋਏਗਾ ਘਰ ਵਰਗਾ ਮਾਹੌਲ ਮਿਲੇਗਾ ਤੁਹਾਨੂੰ ਹੱਥਾਂ ਤੇ ਚੁੱਕੇ ਫਿਰਨਗੇ ਤੁਸੀਂ ਮਹਿਸੂਸ ਤੁਹਾਨੂੰ ਪਤਾ ਵੀ ਨਹੀਂ ਹੋਣਾ ਤੁਹਾਨੂੰ ਕੀ ਕੁਝ ਇੱਥੇ ਪ੍ਰੋਟੋਕੋਲ ਮਿਲੇਗਾ ਦੇਖ ਕੇ ਜਿਵੇਂ ਕਹਿੰਦੇ ਨਾ ਵੀ ਇੱਕ ਸੈਲੀਬ੍ਰਿਟੀ ਵਾਲੀ ਫੀਲਿੰਗ 'ਚ ਆ ਜਾਓਗੇ ਤੁਸੀਂ ਇੱਥੇ ਆ ਕੇ ਵੀ ਹਾਂਜੀ ਅਸੀਂ ਇੱਥੇ ਇੱਕ ਨਵੀਂ ਚੀਜ਼ ਵੇਖ ਰਹੇ ਹਾਂ ਮੈਂ ਪਹਿਲੀ ਵਾਰੀ ਵੇਖ ਰਿਹਾ ਔਰ ਮੇਰੇ ਵਾਸਤੇ ਬੜੀ ਵੱਡੀ ਗੱਲ ਹੈ ਸੋ ਸੱਚੀ ਦੱਸਾਂ ਤੇ ਮੈਂ ਬਹੁਤ ਇਮੋਸ਼ਨਲ ਹੋਇਆ ਇੱਕ ਇਹਨਾਂ ਦੀ ਜਿੱਦਾਂ ਜਰਨੀ ਵੇਖ ਕੇ ਤੇ ਇੱਕ ਮਾਣ ਮਹਿਸੂਸ ਹੋਇਆ ਕਿ ਕਿੰਨਾ ਰਿਸਪੈਕਟ ਕਿੰਨਾ ਮਾਣ ਦਿੰਦੇ ਨੇ ਜਦੋਂ ਕੋਈ ਸਿੱਖ ਸਰਦਾਰ ਵੀਰ ਆਪਣਾ ਜਾਂਦਾ ਹੈ ਆਪਣੇ ਪਿਛੋਕੜ ਦੇਖਣ ਆਪਣੇ ਵੱਡੇ ਵਡੇਰਿਆਂ ਦਾ ਘਰ-ਬਾਰ ਫੈਮਿਲੀ ਨੂੰ ਮਿਲਣ ਜਾਂਦਾ ਆ ਤੇ ਉਧਰ ਦੇ ਲੋਕ ਇੰਨਾ ਹੱਥਾਂ ਤੇ ਚੱਕ ਲੈਂਦੇ ਅਸੀਂ ਵੇਖ ਹੀ ਲਿਆ ਨਾ ਵੀਡੀਓ 'ਚ ਤੇ ਬਾਕੀ ਤੁਸੀਂ ਵੀ ਦੱਸਿਓ ਆਪਣੇ ਵਿਚਾਰ ਕਮੈਂਟਾਂ 'ਚ ਕਿ ਕਿਹਨਾਂ ਨੇ ਇਸ ਵੀਰ ਨੂੰ ਵੇਖਿਆ ਉੱਥੇ ਕਿਹੜਾ ਇਹਨਾਂ ਪਿੰਡਾਂ ਦੇ ਇਲਾਕੇ ਦੇ ਲਾਗੇ ਦੇ ਹੈਗੇ ਨੇ ਤੇ ਮਤਲਬ ਇਦਾਂ ਦੀ ਫੀਲਿੰਗ ਆ ਰਹੀ ਸੀ ਜਿਵੇਂ ਕੋਈ ਵਿਆਹ ਹੈ ਵਿਆਹ ਤੋਂ ਵੀ ਜ਼ਿਆਦਾ ਪ੍ਰੋਗਰਾਮ ਜਿਵੇਂ ਕੋਈ ਲੀਡਰ ਬੜਾ ਤਗੜਾ ਵੀ ਆਉਂਦਾ ਉਹਦੇ ਵੈਲਕਮ ਵਾਸਤੇ ਘੋੜੀਆਂ ਆਈਆਂ ਢੋਲ ਆਏ ਫਿਰ ਪੈਸੇ ਤੇ ਐ ਸੁੱਟ ਰਹੇ ਜਿਵੇਂ ਫੁੱਲਾਂ ਵਾਂਗੂ ਤੇ ਪੈਸੇ ਸੁੱਟ ਛੱਡੇ ਉੱਥੇ ਸੋ ਬਹੁਤ ਹੀ ਤਗੜਾ ਵੈਲਕਮ ਕੀਤਾ ਅਸੀਂ ਅੱਜ ਤੱਕ ਨਹੀਂ ਵੇਖਿਆ ਕਿਸੇ ਦਾ ਇਦਾਂ ਦਾ ਵੈਲਕਮ ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤ ਦਾ ਜਿਨ੍ਹਾਂ ਨੇ ਕਮੈਂਟ ਕਰਕੇ ਸਾਨੂੰ ਇਹ ਵੀਡੀਓ ਰਿਐਕਸ਼ਨ ਵੀਡੀਓ ਬਣਾਉਣ ਵਾਸਤੇ ਕਿਹਾ ਧੰਨਵਾਦ ਵੀਰ ਤੁਹਾਡਾ ਬਾਈ ਜੀ ਸਾਰਿਆਂ ਦਾ ਜਿਹੜੇ ਇੱਥੇ ਤੱਕ ਵੀਡੀਓ ਜਿਨ੍ਹਾਂ ਨੇ ਦੇਖ ਲਈ ਆ ਤੇ ਹੋਰ ਵੀ ਕੋਈ ਇਦਾਂ ਦੀ ਵੀਡੀਓ ਹੋਵੇ ਸਾਨੂੰ ਜ਼ਰੂਰ ਦੱਸਿਓ ਬਹੁਤ ਇੰਟਰਸਟਿੰਗ ਲੱਗਦੀ ਸਾਨੂੰ ਇਦਾਂ ਦੀ ਵੀਡੀਓ ਦੇਖਣ ਵਾਸਤੇ ਸੋ ਅੱਜ ਲਈ ਇੰਨਾ ਹੀ ਦੋਸਤੋ ਫਿਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ ਸਤਿ ਸ਼੍ਰੀ